ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਲਤਾਂ ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ। ਵੈਸੇ ਤਾਂ ਖਬਰ ਕਾਦੀ, ਇਹ ਤਾਂ ਫਿਲਮ ਹੀ ਹੈ। ਫਿਲਮੀ ਅੰਦਾਜ਼ ਦੇ ਵਿੱਚ ਸਾਰਾ ਕੁਝ ਵਾਪਰਿਆ ਹੈ। ਬੰਦੇ ਨੇ ਆਪਣਾ ਦੁੱਖ ਦੱਸਣ ਦਾ ਤਰੀਕਾ ਵੱਲਾ ਜਿਹਾ ਅਪਣਾ ਲਿਆ। ਕਹਿੰਦੇ ਆਡੀਸ਼ਨ ਦੇ ਬਹਾਨੇ ਬੰਦੇ ਸੱਦੇ ਤੇ ਉਸ ਤੋਂ ਬਾਅਦ ਜਿਸ ਦੇ ਵਿੱਚ ਵੱਡੀ ਗਿਣਤੀ ਬੱਚੇ ਸੀ ਆਡੀਸ਼ਨ ਦੇਣ ਆਏ, ਬਾਅਦ ਦੇ ਵਿੱਚ ਉਹਨਾਂ ਨੂੰ ਕਰ ਲਿਆ ਜੀ ਅਗਵਾ ਤੇ ਫਿਰ ਜੋ ਕੁਝ ਹੋਇਆ ਉਸ ਤੇ ਪਾਇਓ ਚਾਨਣਾ ਤੁਸੀਂ। ਬਿਲਕੁਲ ਦੇਖੋ, ਇਹ ਕਈ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਆ। ਬਹੁਤ ਸਾਰੀਆਂ ਮੂਵੀਆਂ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਕਈ ਵਾਰ ਗੱਲ ਸੁਣਾਉਣ ਵਾਸਤੇ ਕੁਝ ਐਸੇ ਤਰੀਕੇ ਅਪਣਾ ਲਏ ਜਾਂਦੇ ਆ। ਦੇਖੋ, ਇਸ ਬੰਦੇ ਦਾ ਮੁਕਾਬਲਾ ਹੋ ਚੁੱਕਾ ਹੈ ਤੇ ਇਹਦੀ ਮੌਤ ਹੋ ਗਈ ਆ। ਖਬਰ ਦੀ ਖਬਰ ਇਹ ਆ ਕਿ ਇਹਦਾ ਨਾਮ ਰੋਹਿਤ ਆਰੀਆ ਹੈ। ਰੋਹਿਤ ਆਰੀਆ, ਇੱਕ ਇਹਦਾ ਵੀਡੀਓ ਜਿਹੜਾ ਹੈ ਉਹ ਹੁਣ ਪ੍ਰਸਾਰਿਤ ਹੋ ਰਿਹਾ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਰੋਹਿਤ ਆਰੀਆ ਹਾਂ। ਸੁਸਾਈਡ ਕਰਨ ਦੀ ਬਜਾਏ ਮੈਂ ਇੱਕ ਸਕੀਮ ਬਣਾਈ ਤੇ ਕੁਝ ਬੱਚਿਆਂ ਨੂੰ ਇੱਥੇ ਬੰਦੀ ਬਣਾ ਕੇ ਰੱਖਿਆ। ਮੇਰੀ ਜ਼ਿਆਦਾ ਕੋਈ ਵੱਡੀ ਮੰਗ ਨਹੀਂ, ਮੈਂ ਬਹੁਤ ਸਧਾਰਨ ਮੰਗਾਂ ਰੱਖਦਾ ਤੇ ਨੈਤਿਕ ਮੰਗਾਂ ਨੇ ਕੁਝ ਸਵਾਲ ਆ। ਮੈਂ ਕੁਝ ਲੋਕਾਂ ਦੇ ਨਾਲ ਗੱਲ ਕਰਨੀ ਚਾਹੁੰਦਾ ਤੇ ਉਹਨਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਤੇ ਜੇ ਉਹਨਾਂ ਕੋਲ ਜਵਾਬਾਂ ਦੇ ਜਵਾਬ ਦੇ ਵਿੱਚ ਕੋਈ ਸਵਾਲ ਹੈ ਤਾਂ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਜੀ। ਪਰ ਮੈਨੂੰ ਇਹ ਜਵਾਬ ਚਾਹੀਦਾ। ਮੈਨੂੰ ਕੁਛ ਨਹੀਂ ਚਾਹੀਦਾ। ਮੈਂ ਕੋਈ ਅੱਤਵਾਦੀ ਨਹੀਂ, ਨਾ ਹੀ ਮੈਂ ਕੋਈ ਬਹੁਤ ਜ਼ਿਆਦਾ ਪੈਸੇ ਦੀ ਡਿਮਾਂਡ ਕਰਦਾ ਤੇ ਨਾ ਹੀ ਕੋਈ ਅਨੈਤਿਕ ਮੰਗ ਕਰ ਰਿਹਾ। ਮੈਂ ਇੱਕ ਸਕੀਮ ਦੇ ਤਹਿਤ ਬੱਚਿਆਂ ਨੂੰ ਬੰਦੀ ਬਣਾ ਕੇ ਬੈਠਾ। ਜੇ ਮੈਨੂੰ ਥੋੜਾ ਜਿਹਾ ਵੀ ਉਕਸਾਇਆ ਤਾਂ ਮੈਂ ਇਸ ਜਗ੍ਹਾ ਨੂੰ ਅੱਗ ਲਾ ਦਊਂਗਾ। ਮੈਂ ਆਤਮ ਹੱਤਿਆ ਦਾ ਕਦਮ ਚੁੱਕਣ ਦੀ ਬਜਾਏ ਇਹ ਸਕੀਮ ਬਣਾ ਕੇ ਬੈਠਾ ਸਾਂ। ਜੇ ਮੈਨੂੰ ਉਕਸਾਇਆ ਗਿਆ ਤਾਂ ਮੈਂ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਦਮ ਚੁੱਕ ਲਊਂਗਾ। ਇਹ ਇੱਕ ਇਸ ਤਰ੍ਹਾਂ ਦਾ ਵੀਡੀਓ ਹੈ ਜੋ ਹਿੰਦੀ ਦੇ ਵਿੱਚ ਹੈ, ਜਿਸ ਨੂੰ ਮੈਂ ਆਪਣੇ ਪੱਧਰ ਤੇ ਉਲੱਥਾ ਕਰਕੇ ਤੁਹਾਡੇ ਸਾਹਮਣੇ ਰੱਖਿਆ ਹੈ ਜੀ। ਹੁਣ ਦੇਖੋ, ਇਹ ਇੱਕ ਬਹੁਤ ਹੀ ਵੱਡੀ ਖਬਰ ਹੈ ਕਿਉਂਕਿ ਇੱਕ ਰॉ ਸਟੂਡੀਓ ਮੁੰਬਈ ਦਾ ਉਹਦੇ ਵਿੱਚ ਆਡੀਸ਼ਨ ਲਈ ਇਹ ਸੱਦਦਾ 100 ਦੇ ਕਰੀਬ ਬੱਚਿਆਂ ਨੂੰ। ਫਿਰ ਉਸ ਤੋਂ ਬਾਅਦ 17 ਬੱਚਿਆਂ ਸਮੇਤ 19 ਜਣਿਆਂ ਨੂੰ ਇਹ ਬੰਦੀ ਬਣਾਉਂਦਾ ਹੈ। 1:45 ਤੇ ਮਤਲਬ ਕਿ ਪੁਲਿਸ ਨੂੰ ਸੂਚਨਾ ਮਿਲਦੀ ਆ। 2 ਵਜੇ ਜੋ ਘਟਨਾ ਵਾਲੀ ਥਾਂ ਹੈ ਉਹਨੂੰ ਘੇਰਾ ਪਾ ਕੇ ਗੱਲਬਾਤ ਸ਼ੁਰੂ ਕੀਤੀ ਜਾਂਦੀ ਆ। ਫਿਰ 2:30 ਵਜੇ ਦੇ ਕਰੀਬ ਦੱਸਦੇ ਆ ਕਿ ਬਾਥਰੂਮ ਦੇ ਰਸਤੇ ਆਡੀਸ਼ਨ ਰੂਮ ਦੇ ਵਿੱਚ ਸਿਕਿਉਰਿਟੀ ਵਾਲੇ ਜਿਹੜੇ ਆ ਸੁਰੱਖਿਆ ਦਸਤੇ ਦਾਖਲ ਹੁੰਦੇ ਆ। ਪਰ ਦਾਅਵਾ ਹੈ ਕਿ 2:35 ਤੇ ਦੋਸ਼ੀ ਨੇ ਫਾਇਰ ਕੀਤਾ ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਉਹਨੂੰ ਗੋਲੀ ਵੱਜੀ ਆ। ਇਲਾਜ ਦੌਰਾਨ 5:30 ਵਜੇ ਉਹਦੀ ਮੌਤ ਦੀ ਖਬਰ ਆ। ਹੁਣ ਜਿਹੜੀ ਗੱਲ ਮੀਡੀਆ 'ਚ ਮੁੱਢਲੇ ਤੌਰ ਤੇ ਨਿਕਲ ਰਹੀ ਹੈ ਕਿ ਰੋਹਿਤ ਆਰੀਆ ਮੂਲ ਰੂਪ ਦੇ ਵਿੱਚ ਪੁਣੇ ਦਾ ਰਹਿਣ ਵਾਲਾ ਹੈ। ਜੀ। ਮਹਾਰਾਸ਼ਟਰ ਦੇ ਸਾਬਕਾ ਸਿੱਖਿਆ ਮੰਤਰੀ ਦੀਪਕ ਕੇਸਰਕਾਰ ਦੇ ਕਾਰਜਕਾਲ ਦੇ ਦੌਰਾਨ ਦੱਸਦੇ ਆ ਕਿ ਸਿੱਖਿਆ ਡਿਪਾਰਟਮੈਂਟ ਦੇ ਵਿੱਚੋਂ ਇਹਨੂੰ ਸਕੂਲ ਦਾ ਇੱਕ ਟੈਂਡਰ ਮਿਲਿਆ ਸੀ। ਰੋਹਿਤ ਦਾ
ਕਹਿਣਾ ਇਹ ਸੀਗਾ ਕਿ ਉਹਨੂੰ ਇਸ ਪ੍ਰੋਜੈਕਟ ਦਾ ਭੁਗਤਾਨ ਨਹੀਂ ਮਿਲਿਆ, ਜਿਹਦੇ ਚੱਲਦਿਆਂ ਉਹ ਆਰਥਿਕ ਤੇ ਮਾਨਸਿਕ ਸੰਕਟ ਚ ਚਲਾ ਗਿਆ। ਜੀ ਠੀਕ ਹੈ ਜੀ। ਜੋ ਮੀਡੀਆ ਰਿਪੋਰਟਸ ਦੱਸ ਰਹੀਆਂ ਕਿ ਰੋਹਿਤ ਦਾ ਦਾਵਾ ਸੀਗਾ ਕਿ ਇੱਕ ਮਾਝੀ ਸ਼ਾਲਾ, ਸੁੰਦਰ ਸ਼ਾਲਾ, ਇਹ ਸਕੀਮ ਸੀ, ਕੋਈ ਕਨਸੈਪਟ ਉਸੇ ਨੇ ਤਿਆਰ ਕੀਤਾ, ਦੱਸਦੇ ਆ, ਜਿਹਨੂੰ ਮਹਾਰਾਸ਼ਟਰ ਸਰਕਾਰ ਨੇ 2022 ਦੇ ਵਿੱਚ ਲਾਗੂ ਕੀਤਾ ਸੀ। ਰੋਹਿਤ ਨੇ ਦੋਸ਼ ਲਾਇਆ ਕਿ ਸਰਕਾਰ ਨੇ ਉਹਦਾ ਆਈਡੀਆ, ਸਕ੍ਰਿਪਟ ਤੇ ਫਿਲਮ ਦੇ ਰਾਈਟਸ ਤੱਕ ਇਸਤੇਮਾਲ ਕੀਤੇ, ਲੇਕਿਨ ਉਸਨੂੰ ਕ੍ਰੈਡਿਟ ਨਹੀਂ ਦਿੱਤਾ ਤੇ ਨਾ ਹੀ ਉਸਨੂੰ 2 ਕਰੋੜ ਰੁਪਈਆ ਜਿਹੜਾ ਤੈਅ ਸੀ ਉਹ ਦਿੱਤਾ ਗਿਆ। ਹਾਲਾਂਕਿ ਹੁਣ ਇਹਦੇ ਵਿੱਚ ਸ਼ਿਵ ਸੈਨਾ ਨੇਤਾ ਤੇ ਸਾਬਕਾ ਮੰਤਰੀ ਦੀਪਕ ਕੇਸਰਕਰ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦ ਉਹ ਸਿੱਖਿਆ ਮੰਤਰੀ ਸੀ ਤਦ ਉਹਨਾਂ ਨੇ ਖੁਦ ਰੋਹਿਤ ਆਰੀਆ ਨੂੰ ਚੈੱਕ ਨਾਲ ਭੁਗਤਾਨ ਕੀਤਾ ਸੀਗਾ। ਰੋਹਿਤ ਆਰੀਆ ਮਾਈ ਸਕੂਲ ਬਿਊਟੀਫੁਲ ਸਕੂਲ ਸਕੀਮ ਦੇ ਨਾਲ ਜੁੜਿਆ ਹੋਇਆ ਸੀਗਾ। ਰੋਹਿਤ ਨੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਭੁੱਖ ਹੜਤਾਲ ਵੀ ਕੀਤੀ ਸੀ। ਕੇਸਰਕਰ ਅੱਗੇ ਕਹਿੰਦਾ ਹੈ ਕਿ ਕਿਸੇ ਵੀ ਸਰਕਾਰੀ ਭੁਗਤਾਨ ਦੇ ਲਈ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਪੈਂਦੀਆਂ ਹੈ। ਇਸ ਦੇ ਲਈ ਉਹਦਾ ਇਹ ਦੋਸ਼ ਕਿ 2 ਕਰੋੜ ਰੁਪਏ ਨਹੀਂ ਮਿਲੇ ਗਲਤ ਹੈ। ਇਹਦੇ ਲਈ ਉਹਨੂੰ ਜਾ ਕੇ ਜੋ ਮਹਿਕਮਾ ਹੈ ਉਹਦੇ ਵਿੱਚ ਦਸਤਾਵੇਜ਼ ਦਿਖਾਉਣੇ ਚਾਹੀਦੇ ਸੀ। ਯਾਨੀ ਹੁਣ ਕਹਾਣੀ ਆਪਣੀ ਥੋੜੀ ਥੋੜੀ ਸਮਝ ਦੇ ਵਿੱਚ ਆ ਰਹੀ ਹੈ ਜੀ ਕਿ ਬੇਸਿਕਲੀ ਕੋਈ ਇਹ ਬੰਦਾ ਅੱਤਵਾਦੀ ਤੇ ਨਹੀਂ ਸੀ, ਜਿਵੇਂ ਉਹ ਕਹਿ ਰਿਹਾ ਜੀ, ਉਹ ਸਿਸਟਮ ਦਾ ਹੀ ਕਿਤੇ ਨਾ ਕਿਤੇ ਸਤਾਇਆ ਸੀਗਾ। ਪਰ ਉਸਨੂੰ ਫਿਰ ਮਾਰਿਆ ਕਿਉਂ ਗਿਆ? ਕਿਉਂਕਿ ਇੱਕ ਮੈਂ ਮੀਡੀਆ ਰਿਪੋਰਟ ਦੇਖ ਰਿਹਾ ਸੀਗਾ ਗੁਰਪ੍ਰੀਤ ਜੀ ਕਿ ਉਹਦੇ ਕੋਲ ਕੁਝ ਨਹੀਂ ਸੀ, ਕੁਝ ਕੈਮੀਕਲ ਤੇ ਕੋਈ 에ਅਰ ਗਨ ਜ਼ਰੂਰ ਸੀ ਜੀ। ਵੈਪਨ ਦਾ ਤਾਂ ਉਹਨੇ ਕੁਝ ਕਿਹਾ ਹੀ ਨਹੀਂ ਵੀਡੀਓ ਦੇ ਵਿੱਚ। ਉਹ ਤਾਂ ਕਹਿ ਰਿਹਾ ਨਾ ਕਿ ਮੈਨੂੰ ਜੇ ਟ੍ਰਿਗਰ ਕੀਤਾ ਗਿਆ ਮੈਂ ਗਲਾ ਦੂੰਗਾ ਇਸ, ਯਾਨੀ ਅੱਗ ਲਾਉਣ ਵਾਲਾ ਕੈਮੀਕਲ ਤਾਂ ਹੋ ਸਕਦਾ ਹੈ ਜੀ, ਪਰ ਕਿਤੇ ਵੈਪਨ ਦੀ ਤੇ ਖਬਰ ਹੀ ਨਹੀਂ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਸ਼ਾ ਕਿ ਜੇ ਉਹਦੇ ਕੋਲ ਵੈਪਨ ਨਹੀਂ ਸੀ ਤਾਂ ਉਸਨੂੰ ਜਿਉਂਦੇ ਨੂੰ ਕਿਉਂ ਨਹੀਂ ਫੜਿਆ ਗਿਆ ਜੀ? ਜਿਉਂਦੇ ਨੂੰ ਫੜਿਆ ਜਾਣਾ ਚਾਹੀਦਾ ਸੀ। ਹੁਣ ਜਾਂਚ ਇਹ ਹੋਣੀ ਚਾਹੀਦੀ ਹੈ ਕਿ ਕੀ ਜੋ ਉਹ ਮਰਨ ਤੋਂ ਪਹਿਲਾਂ ਜਾਂ ਹੁਣ ਉਹਦੇ ਮਰਨ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਗੱਲਾਂ ਨਿਕਲ ਰਹੀਆਂ ਨੇ, ਕੀ ਇਹ ਮਾਮਲਾ ਇਸੇ ਤਰ੍ਹਾਂ ਦਾ ਹੀ ਹੈ? ਠੀਕ ਹੈ, ਉਹਦਾ ਨਾਰਾਜ਼ਗੀ ਜ਼ਾਹਰ ਕਰਨ ਦਾ, ਉਹਦਾ ਵਿਰੋਧ ਜ਼ਾਹਰ ਕਰਨ ਦਾ ਤਰੀਕਾ ਗਲਤ ਹੋ ਸਕਦਾ ਹੈ। ਮੈਂ ਉਹਦੇ ਨਾਲ ਅਸਹਿਮਤ ਹਾਂ, ਤੁਸੀਂ ਵੀ ਉਹਦੇ ਨਾਲ ਸਹਿਮਤ ਸ਼ਾਇਦ ਨਹੀਂ ਹੋ ਕਿ ਕਿਸੇ ਦੇ ਬੱਚਿਆਂ ਦੀ ਜ਼ਿੰਦਗੀ ਦਾਅ ਤੇ ਲਾ ਦੇਣੀ, ਕੁਝ ਵੀ ਹੋ ਸਕਦਾ ਹੁੰਦਾ ਹੈ, ਤਾਂ ਉਹ ਤਾਂ ਗਲਤ ਆ। ਪਰ ਇਹ ਵੇਖਣ ਦੀ ਜ਼ਰੂਰਤ ਹੈ ਕਿ ਕੀ ਸਿਸਟਮ ਨੇ ਉਸਨੂੰ ਇਸ ਕਦਮ ਨੂੰ ਚੁੱਕਣ ਲਈ ਮਜਬੂਰ ਕੀਤਾ? ਜੇ ਮਜਬੂਰ ਕੀਤਾ ਤਾਂ ਕਿਤੇ ਨਾ ਕਿਤੇ ਗੁਰਪ੍ਰੀਤ ਜੀ ਸਿਸਟਮ ਵੀ ਗੁਨਾਹਗਾਰ ਹੈ, ਸਿਸਟਮ ਵੀ ਜ਼ਿੰਮੇਵਾਰ ਹੈ। ਪਰ ਖਬਰ ਬਹੁਤ ਵੱਡੀ ਸੀ। ਫਿਲਹਾਲ ਸਾਰੇ ਬੱਚੇ ਜਿਹੜੇ ਆ ਉਹ ਕੁਸ਼ਲ ਮੰਗਲ ਇਹਦੀ ਹਿਰਾਸਤ ਦੇ ਵਿੱਚੋਂ ਕੱਢ ਲੈ ਗਏ ਨੇ, ਰੈਸਕਿਊ ਕਰ ਲਿਆ ਗਿਆ, ਸਾਰਾ ਕੁਛ ਡਨ ਆ। ਪਰ ਰੋਹਿਤ ਆਰੀਆ ਦੇ ਸ਼ਾਇਦ ਸੀਨੇ ਦੇ ਵਿੱਚ ਗੋਲੀ ਲੱਗੀ ਆ, ਜਿਹਦੇ ਨਾਲ ਉਹਦੀ ਮੌਤ ਹੋ ਗਈ ਆ। ਜੇ ਹਸਪਤਾਲ ਦੇ ਵਿੱਚ ਹੁਣ ਉਹਦਾ ਪੋਸਟਮਾਰਟਮ ਹੋਵੇਗਾ ਜੀ। ਅਗਲੀ ਖਬਰ ਦੇ ਵੱਲ ਚਲੀਏ ਤਾਂ ਉਧਰ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਆਂਦਾ ਗਿਆ ਹੈ ਜੀ। ਕਿਹੜੇ ਮਾਮਲੇ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਹੈ? ਹਾਂਜੀ ਦੇਖੋ, ਜੱਗੂ ਭਗਵਾਨਪੁਰੀਏ ਨੂੰ ਸ਼ਾਇਦ ਗੋਰਾ ਬਰਿਆੜ ਵਾਲਾ ਕੇਸ ਆ ਜਿਹੜਾ, ਉਹਦੇ ਵਿੱਚ ਲਿਆਂਦਾ ਗਿਆ ਤੇ ਉਹਤੇ ਬਾਅਦ ਹੁਣ ਉਹਨੂੰ ਪੇਸ਼ ਕੀਤਾ ਜਾਊਗਾ, ਰਿਮਾਂਡ ਹਾਸਲ ਕੀਤਾ ਜਾਊਗਾ। ਪਰ ਦੇਖਣਯੋਗ ਗੱਲ ਜਿਹੜੀ ਹੋਏਗੀ ਨਾ, ਕਿਉਂਕਿ ਦੇਖੋ ਜੱਗੂ ਭਗਵਾਨਪੁਰੀਆ ਇੱਕ ਐਸਾ ਗੈਂਗਸਟਰ ਜਿਹੜਾ ਸ਼ਾਇਦ ਲਾਰੈਂਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਤੇ ਚਰਚਿਤ ਰਿਹਾ, ਤੇ ਇਸ ਤੋਂ ਇਲਾਵਾ ਕੇਸਾਂ ਦੇ ਮਾਮਲੇ ਦੇ ਵਿੱਚ ਵੀ ਗਿਣਤੀ ਦੇ ਪਾਰੋਂ ਜੇ ਵੇਖੀਏ ਤਾਂ ਜੱਗੂ ਭਗਵਾਨਪੁਰੀਏ ਦੇ ਕੇਸਾਂ ਦੀ ਗਿਣਤੀ ਬਹੁਤ ਬਣਦੀ ਆ ਜੀ। ਹੁਣ ਗੱਲ ਇਹੋ ਆ ਗੁਰਪ੍ਰੀਤ ਕਿ ਜੱਗੂ ਭਗਵਾਨਪੁਰੀਏ ਨੂੰ ਉਸ ਵੇਲੇ ਪੰਜਾਬ ਦੇ ਵਿੱਚ ਲਿਆਂਦਾ ਗਿਆ ਵਾ ਜਿਸ ਵੇਲੇ ਪੰਜਾਬ ਦੇ ਉਸੇ ਖਿੱਤੇ 'ਚ, ਜਿਸ ਖਿੱਤੇ 'ਚ ਇਸਨੇ ਸਾਰਾ ਕੁਛ ਕੀਤਾ ਤੇ ਜਿੱਥੇ ਹੁਣ ਇਸਨੂੰ ਬੰਦ ਕੀਤਾ ਹੈ ਪੁਲਿਸ ਨੇ ਰਿਮਾਂਡ ਦੇ ਦੌਰਾਨ, ਉਸ ਖਿੱਤੇ ਦੇ ਵਿੱਚ ਇੱਕ ਗਰਮਾ ਗਰਮ ਇਲੈਕਸ਼ਨ ਲੜਿਆ ਜਾ ਰਿਹਾ
ਜੀ ਤੇ ਉਸ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਵੇਖੋਗੇ ਕਿ ਅਕਾਲੀ ਦਲ ਬਾਦਲ ਦੀ ਜਿਹੜੀ ਕੈਂਡੀਡੇਟ ਬੀਬੀ ਆ, ਉਹਦੇ ਸਮਰਥਨ ਦੇ ਵਿੱਚ ਖਲੋਤੇ ਇੱਕ ਐਸੇ ਬੰਦੇ ਤੇ ਦੋਸ਼ ਨੇ ਕਿ ਉਹ ਪ੍ਰਭਾਵ ਆਪਣਾ ਵਰਤ ਰਿਹਾ ਬਾਹਰ ਬੈਠਿਆ, ਜਿਹੜਾ ਕਿ ਵਾਂਟਡ ਹੈ ਕੇਸਾਂ ਦੇ ਵਿੱਚ। ਠੀਕ ਹੈ ਨਾ ਜੀ, ਜਿਹਦੇ ਖਿਲਾਫ ਮਾਮਲੇ ਦਰਜ ਹੋਏ ਨੇ। ਪਿਛਲੇ ਦਿਨ ਵੀ ਇੱਕ ਮਾਮਲਾ ਦਰਜ ਹੋਇਆ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਉਮੀਦਵਾਰ ਬੀਬੀ ਤੇ ਵੀ ਤੇ ਉਹਨਾਂ ਦੀ ਸਪੁੱਤਰੀ ਤੇ ਵੀ। ਤਾਂ ਕਹਿਣ ਦਾ ਮਤਲਬ ਇਹ ਆ ਗੁਰਪ੍ਰੀਤ, ਕਿ ਕੀ ਇਸ ਗੱਲ ਦੇ ਸ਼ੁਭਾ ਦੀ ਕੋਈ ਬੁਨਿਆਦ ਬਣਦੀ ਹੈ ਕਿ ਪੈਰਲਲ ਚੱਲਦੇ ਇਲੈਕਸ਼ਨ ਦੇ ਵਿੱਚ ਉਸੇ ਹੀ ਖਿੱਤੇ 'ਚ ਜੱਗੂ ਭਗਵਾਨਪੁਰੀਏ ਦੀ ਐਂਟਰੀ, ਕੀ ਜਦੋਂ ਤੱਕ ਇਲੈਕਸ਼ਨ ਨਹੀਂ ਨਿਕਲਦਾ ਜੱਗੂ ਭਗਵਾਨਪੁਰੀਆ ਨੂੰ ਇੱਥੇ ਰੱਖਿਆ ਜਾਊਗਾ? ਜੀ। ਤੇ ਜੇ ਰੱਖਿਆ ਜਾਊਗਾ ਤੇ ਕੀ ਇਸ ਤਰ੍ਹਾਂ ਦੀ ਫੈਸਿਲਿਟੇਟ ਕਰਕੇ ਕੋਈ ਸਹੂਲਤ ਤੇ ਨਹੀਂ ਦਿੱਤੀ ਜਾਊ, ਜਿਵੇਂ ਜੇਲ੍ਹ ਜਾਂ ਹਿਰਾਸਤ ਦੇ ਵਿੱਚੋਂ ਅੱਗੇ ਆਪਾਂ ਇੰਟਰਵਿਊ ਜੀ, ਤੇ ਜੇ ਫੈਸਿਲਿਟੇਟ ਕਰ ਦਿੱਤਾ ਜਾਵੇ ਹਾਰਡਕੋਰ ਕ੍ਰਿਮੀਨਲ ਨੂੰ, ਕਿਸੇ ਨੂੰ ਵੀ, ਤਾਂ ਉਹਦੇ ਤੋਂ ਕੁਝ ਵੀ ਕੰਮ ਲਿਆ ਜਾ ਸਕਦਾ। ਇਹ ਸ਼ੁਭਾ ਹੈ, ਇਹ ਕੋਈ ਤਸਦੀਕ ਸ਼ੁਦਾ ਗੱਲ ਤੇ ਹੈ ਨਹੀਂ ਗੀ। ਪਰ ਪੈਰਲਲੀ ਮਤਲਬ ਕਿ ਜੱਗੂ ਭਗਵਾਨਪੁਰੀਆ ਹੁਣ ਮਾਝੇ ਦੇ ਵਿੱਚ ਕਹਿ ਲਓ ਕਿ ਆ ਕੇ ਬਹਿ ਗਿਆ। ਉਹ ਕਰਦਾ ਕੀ ਆ ਕੀ ਨਹੀਂ, ਉਸ ਸਾਡੇ ਸ਼ੰਕੇ, ਸੰਭਾਵਨਾਵਾਂ, ਸ਼ੱਕ, ਉਹ ਸਾਰਾ ਕੁਝ ਹੋ ਸਕਦਾ ਹੈ। ਪਰ ਇਹਦੀ ਬੁਨਿਆਦ ਕੀ ਆ? ਜਦੋਂ ਤੱਕ ਤੁਹਾਡੇ ਕੋਲ ਕਾਰਨ ਨਹੀਂ ਆ ਤਾਂ ਫਿਰ ਸ਼ੱਕ ਕਰਨ ਦਾ ਹੱਕ ਥੋੜਾ ਜਿਹਾ ਮੱਧਮ ਹੁੰਦਾ ਹੈ। ਦੇਖੋ ਅੱਗੇ ਵੀ ਉੱਥੇ ਕਈ ਘਟਨਾਵਾਂ ਵਾਪਰੀਆਂ, ਉਕਤ ਕੇਸ ਵੀ ਲੰਮੇ ਸਮੇਂ ਦਾ ਹੈ। ਜੱਗੂ ਭਗਵਾਨਪੁਰੀਆ ਨੂੰ 7 ਮਹੀਨੇ ਇਹਨਾਂ ਨੇ ਪਹਿਲਾਂ ਡਿਬਰੂਗੜ੍ਹ ਭੇਜ ਦਿੱਤਾ ਸੀਗਾ, ਫਿਰ ਅਚਾਨਕ ਇਲੈਕਸ਼ਨ ਗਰਮ ਹੋਣ ਵੇਲੇ ਕਿਉਂ ਸੱਦਿਆ ਗਿਆ? ਇਸੇ ਗੱਲੋਂ ਹੀ ਸ਼ੁਭਾ ਤੇ ਸ਼ੱਕ, ਸ਼ੰਕਾ ਜੋ ਵੀ ਹੈ ਉਹ ਨਿਕਲਦਾ ਹੈ ਜੀ। ਜੀ। ਜੇਕਰ ਇਸ ਤੋਂ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤਾਂ ਕਹਿੰਦੇ ਪੰਜਾਬ ਦੇ ਕਈ ਅਫਸਰ ਬੇਚੈਨ ਨੇ। ਬੇਚੈਨੀ ਕੀ ਪੰਜਾਬ ਨੂੰ ਲੈ ਕੇ ਹੈ? ਪੰਜਾਬ ਦਾ ਦਰਦ ਸਤਾ ਰਿਹਾ ਹੈ ਜਾਂ ਫਿਰ ਆਪਣਾ ਹੀ ਝੋਰਾ ਅੰਦਰੋਂ ਅੰਦਰੀ ਖਾਈ ਜਾਂਦਾ ਇਹਨਾਂ ਨੂੰ? नहीं देखो, मुझे नींद ना आए, मुझे चैन ना आए, कोई जाए जरा ढूंढ के लाए कि ना जाने कहाँ तिलक हो गया। एक ते ਉਹ ਬੇਚੈਨੀ ਹੁੰਦੀ ਆ, ਤੇ ਜਿਹੜਾ ਵੈਸੇ ਕੋਈ ਪੰਜਾਬ ਦਾ ਦਰਦ ਰੱਖਦਾ ਉਹਨੂੰ ਬੇਚੈਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਹ ਤੇ ਐਵੇਂ ਨਾਟਕ ਕਰਦੇ ਕਿ ਅਸੀਂ ਪੰਜਾਬ ਬਚਾਉਣਾ, ਪੰਜਾਬ ਬਚਾਉਣਾ, ਕੁਛ ਨਹੀਂ ਹੈ। ਪੰਜਾਬ ਵਾਸਤੇ ਇੱਕ ਸਿਰਫ ਭਾਵਨਾ ਚਾਹੀਦੀ ਹੈ, ਉਹਦੇ ਲਈ ਦਰਦ ਜਗਾਉਣਾ ਜ਼ਰੂਰੀ ਨਹੀਂ, ਇੱਕ ਭਾਵਨਾ ਜਗਾਉਣੀ ਜ਼ਰੂਰੀ ਹੈ ਜਿਹੜੀ ਪਵਿੱਤਰ ਹੋਵੇ ਜੀ। ਠੀਕ ਹੈ ਜੀ। ਤਾਂ ਉਹ ਹਰੇਕ ਥਾਂ ਤੇ ਐਸੇ ਬੰਦੇ ਤੁਹਾਨੂੰ ਮਿਲ ਜਾਣਗੇ, ਚਾਹੇ ਕਿਸੇ ਵੀ ਦੁਨੀਆ ਦੇ ਕੋਨੇ 'ਚ ਚਲੇ ਜਾਓ, ਜੋ ਪਵਿੱਤਰ ਭਾਵਨਾ ਦੇ ਨਾਲ ਆਪਣੇ ਖਿੱਤੇ, ਸੂਬੇ, ਦੇਸ਼ ਦੀ ਬਈ ਚਾਹੁੰਦੇ ਆ ਕਿ ਸਲਾਮਤੀ ਹੋਵੇ। ਹੁਣ ਗੱਲ ਇਹ ਆ ਕਿ ਅਫਸਰਾਂ ਦੇ ਵਿੱਚ ਬੇਚੈਨੀ ਦਾ ਕਾਰਨ ਆ ਕ੍ਰਿਸ਼ਾਨੂ ਸ਼ਾਰਦਾ ਜੀ। ਪਹਿਲਾਂ ਤੇ ਸਾਨੂੰ ਕਈ ਦਿਨ ਲੱਗ ਗਏ ਆ ਇਹਦਾ ਨਾਂ ਲੱਭਣ ਤੇ ਕਿ ਅਸਲੀ ਦਾ ਨਾਂ ਕੀ ਆ। ਕੋਈ ਕ੍ਰਿਸ਼ਨਾ, ਕੋਈ ਕ੍ਰਿਸ਼ਨੂ। ਹੁਣ ਇਹਦੇ ਕਰੀਬੀਆਂ ਤੱਕ ਪਹੁੰਚ ਕੀਤੀ ਤੇ ਕਹਿੰਦੇ ਨਹੀਂ ਨਹੀਂ ਸਰ, ਪਹਿਲਾਂ ਤੇ ਨਾਂ ਦਰੁਸਤ ਕਰੋ, ਕੰਮ ਫਿਰ ਦਰੁਸਤ ਹੋਣਗੇ। ਕ੍ਰਿਸ਼ਾਨੂ ਹੈ ਇਸ ਦਾ ਜੀ। ਦੂਜੀ ਗੱਲ ਕਿ ਇਹ ਜਿਹੜੀ ਖੁੱਲਮ ਖੁੱਲਾ ਬਹਿਸ ਹੋਈ ਆ ਕੱਲ ਕੋਰਟ ਦੇ ਵਿੱਚ, ਜਿਹੜੀ ਬਹਿਸ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੇਚੈਨੀ ਤੇ ਹੈ, ਉਹ ਬੇਚੈਨੀ ਪੈਦਾ ਕੀਤੀ ਆ, ਉਹਦਾ ਵੱਡਾ ਕਾਰਨ ਆ। ਕਿਉਂਕਿ ਕੱਲ ਜਦੋਂ ਕ੍ਰਿਸ਼ਾਨੂ ਸ਼ਾਰਦਾ ਦਾ ਰਿਮਾਂਡ ਸੀਬੀਆਈ ਨੇ ਮੰਗਿਆ ਤੇ ਉਹਨਾਂ ਨੇ ਜਾ ਕੇ ਉੱਥੇ ਜਿਹੜੇ ਤਰਕ ਰੱਖੇ ਆ ਉਹਦੇ ਕਰਕੇ ਬੇਚੈਨੀ ਆ, ਉਹਦੇ ਕਰਕੇ ਕਹਿ ਲਓ ਕਿ ਕਿਤੇ ਨਾ ਕਿਤੇ ਹੁਣ ਹਫੜਾ ਦਫੜੀ ਦਾ ਮਾਹੌਲ ਆ। ਮੈਨੂੰ ਤੇ ਲੱਗਦਾ ਕਿ ਵੀਜ਼ੇ ਵੂਜ਼ੇ ਚੈੱਕ ਕੀਤੇ ਜਾਣ ਤੇ ਹੋ ਸਕਦਾ ਕੋਈ ਇੱਧਰ ਉੱਧਰ ਸੈਰ ਦੇ ਬਹਾਨੇ ਨਾ ਨਿਕਲ ਗਿਆ ਹੋਵੇ ਕਿ ਮੈਂ ਚੱਲਿਆ ਜੀ ਇੱਧਰ ਜਾ ਕੇ ਆਉਣਾ ਜੀ, ਥੋੜਾ ਇੱਧਰ ਘੁੰਮ ਕੇ ਆਉਣਾ, ਐਕਸ ਇੰਡੀਆ ਲੀਵ ਲੈਣੀ ਆ। ਅੱਛਾ, ਹੁਣ ਇਸ ਸੁਣਵਾਈ ਦੇ ਵਿੱਚ ਕੀ ਕਿਹਾ? ਸੀਬੀਆਈ ਨੇ ਕਿਹਾ ਕਿ ਇਸ ਬੰਦੇ ਨੂੰ ਮਤਲਬ ਜਿਹੜੇ ਵਿਚੋਲੇ ਆ, ਵਿਚੋਲਾ ਕਹਿ ਲਓ, ਦਲਾਲ ਕਹਿ ਲਓ, ਕਿ 5 ਲੱਖ ਰੁਪਏ ਦੀ ਇਹਦੇ ਤੋਂ ਰਿਕਵਰੀ। ਹਾਲਾਂਕਿ ਦੋਸ਼ੀ ਕਹਿੰਦਾ ਕਿ ਮੇਰੇ ਕੋਲ ਕੋਈ ਰਿਕਵਰੀ ਨਹੀਂ, ਨਾ ਹੀ ਡੀਆਈਜੀ ਦੇ ਨਾਲ ਕੋਈ ਲਿੰਕ ਹੈ। ਠੀਕ ਹੈ ਜੀ। ਤੇ ਇਹਨਾਂ ਦੇ ਵਕੀਲ ਨੇ ਕਿਹਾ ਕਿ 11 ਵਜੇ ਹਿਰਾਸਤ ਦੇ ਵਿੱਚ ਲਿਆ ਤੇ ਫਿਰ ਆਪਦੇ ਆਫਿਸ ਦੇ ਵਿੱਚ ਬਿਠਾ ਕੇ ਧਮਕੀਆਂ ਦੇ ਕੇ ਤੇ ਭੁੱਲਰ ਨੂੰ ਫੋਨ ਕਰਾਇਆ ਗਿਆ। ਇਸ ਕਾਲ ਤੋਂ ਬਾਅਦ ਹੀ ਸੀਬੀਆਈ ਨੇ ਭੁੱਲਰ ਨੂੰ ਆਪਣੇ ਦਫ਼ਤਰ ਬੁਲਾਇਆ ਜਿੱਥੇ ਅਰੈਸਟ ਹੋਈ। ਸੀਬੀਆਈ ਨੇ ਕਿਹਾ ਕਿ ਨਹੀਂ, ਦੇਖੋ ਗੱਲ ਇਹ ਕਿ ਮੋਬਾਈਲ ਫੋਨ ਜ਼ਬਤ ਕੀਤਾ ਗਿਆ, ਉਹਦੀ ਫੋਰੈਂਸਿਕ ਡਿਜੀਟਲ ਇਮੇਜ ਬਣਾਈ ਗਈ ਆ,
ਜਿਹਦੇ ਵਿੱਚੋਂ ਡਾਟਾ ਰਿਕਵਰ ਹੋਇਆ ਤੇ ਡਾਟਾ ਜਿਹੜਾ ਹੈ ਨਾ ਉਹ ਇਹ ਕਹਿੰਦਾ ਹੈ ਕਿ ਦੋਸ਼ੀ ਤੇ ਹੋਰ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਪ੍ਰਾਈਵੇਟ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਸਰਕਾਰੀ ਕੰਮਾਂ ਦੇ ਬਦਲੇ ਨਜਾਇਜ਼ ਰਿਸ਼ਵਤ ਲੈਣ ਦੇਣ ਦਾ ਪੈਟਰਨ ਨਜ਼ਰ ਆਇਆ। ਇੱਕ ਡਾਇਰੀ ਵੀ ਮਿਲੀ ਆ ਜਿਹਦੇ ਵਿੱਚ ਰਾਜਨੀਤਿਕ ਤੇ ਕਈ ਵੱਡੇ ਅਧਿਕਾਰੀਆਂ ਦੇ ਮੋਬਾਈਲ ਤੇ ਖਾਤੇ ਮਿਲੇ ਆ। ਲਾਓ ਫਿਰ ਲੱਗੀ ਨਾ ਬੇਚੈਨੀ ਹੁਣ ਮੇਰੇ ਚਿੱਤ ਨੂੰ ਚਿਤਵਨੀ, ਮੇਰੇ ਚਿੱਤ ਨੂੰ ਚਿਤਵਨੀ ਲਾਈ ਜਾ। ਤਾਂ ਬਈ ਹੁਣ ਇਹ ਚਿਤਵਨੀ ਤੇ ਲੱਗ ਗਈ ਹੈ, ਚਿੱਤ ਨੂੰ ਚਿਤਵਨੀ ਤੇ ਲਾਈ ਜਾਵੇ ਤਾਂ ਹੁਣ ਲੱਗ ਗਈ ਹੈ ਚਿੱਤ ਨੂੰ ਚਿਤਵਨੀ। ਤਾਂ ਕਹਾਣੀ ਜਿਹੜੀ ਆ ਉਹ ਇੱਥੋਂ ਹੀ ਵਿਗੜਦੀ। ਹਾਲਾਂਕਿ ਇਹਨਾਂ ਨੇ ਬੜਾ ਜ਼ਿਆਦਾ ਵਿਰੋਧ ਕੀਤਾ। ਉਹਨਾਂ ਨੇ ਆਖਿਆ 100 GB ਡਾਟਾ ਹੈ ਸਾਡੇ ਕੋਲ ਜੋ ਅਸੀਂ ਰਿਕਵਰ ਕੀਤਾ ਹੈ, ਸਭ ਕੁਛ ਆ, ਡਾਇਰੀਆਂ ਡੂਰੀਆਂ, ਉਹ ਤੇ ਅਜੇ ਅੱਗੇ ਗਾ ਪੁਖਤਾ ਕਰਨੀ ਆ ਜੋ ਵੀ ਸਾਡੇ ਕੋਲ ਬਈ ਦਸਤਾਵੇਜ਼ੀ ਹੁਣ ਤੱਕ ਕਹਾਣੀ ਹੈਗੀ ਆ ਨਾ, ਇਸ ਨੂੰ ਅੱਗੇ ਪੁਖਤਾ ਕਰਨਾ ਹੈ। ਕੋਰਟ ਨੇ ਆਖਿਆ ਕਿ ਠੀਕ ਹੈ, ਡਨ ਹੈ, 9 ਦਿਨ ਦਾ ਰਿਮਾਂਡ ਲਵੋ ਇਹਦਾ ਜੀ। ਹੁਣ ਜੇ ਉਹ ਡਾਟਾ, ਡਾਇਰੀ ਐਂਟਰੀਜ਼, ਖਾਤੇ, ਰਾਜਨੀਤਿਕ, ਸਿਆਸਤਦਾਨ ਸਭ, ਮੈਂ ਆਹੀ ਉਹ ਗੱਲ ਕਹਿੰਦਾ ਸੀਗਾ ਕਿ ਮਸਲਾ ਇੱਥੇ ਭੁੱਲਰ ਦਾ ਨਹੀਂ ਹੈ, ਮਸਲਾ ਕਿਰਸ਼ਾਨੂ ਦਾ ਨਹੀਂ ਹੈ, ਮਸਲਾ ਹੈ ਇੱਕ ਗੇਮ ਦਾ, ਜਿਹੜੀ ਗੇਮ ਸ਼ੰਭੂ ਤੋਂ ਸ਼ੁਰੂ ਹੋ ਕੇ ਉਹ ਰੋਪੜ ਤੱਕ ਜਾਂਦੀ ਆ। ਸਕ੍ਰੈਪ ਦਾ ਵੱਡਾ ਖੇਡ, ਉਹਦੇ ਵਿੱਚ ਟੈਕਸ ਚੋਰੀ ਦਾ ਵੱਡਾ ਖੇਡ, ਉਹਦੇ ਵਿੱਚ 2 ਨੰਬਰ ਦੇ ਵਹੀਕਲਾਂ ਦਾ ਵੱਡਾ ਖੇਡ। ਸਰ ਰੋਪੜ ਦੇ ਵਿੱਚੋਂ ਬਹੁਤ ਤਗੜੇ ਗਰੋਹ ਜਿਹੜੇ ਆ ਨਾ 2 ਨੰਬਰ ਵਹੀਕਲ ਚੋਰੀ ਕਰਕੇ ਵੱਡੀਆਂ ਗੱਡੀਆਂ, ਉਹ ਇਹਨਾਂ 3-4 ਸਾਲਾਂ ਚ ਫੜੇ ਗਏ ਨੇ। ਮਤਲਬ ਕਿ ਇਹ ਗੇਮ ਬਹੁਤ ਵੱਡੀ ਹੈ। ਮੈਂ ਇੱਕ ਗੱਲ ਗੁਰਪ੍ਰੀਤ ਜੀ ਦਾਅਵੇ ਨਾਲ ਕਹਿਣਾ, ਮੈਂ ਜਿਵੇਂ ਤੁਹਾਨੂੰ ਕਹਿਣਾ ਕਿ ਮੈਂ ਇਹਦੇ ਬਹੁਤ ਨੇੜਲੇ ਬੰਦਿਆਂ ਤੱਕ ਪਹੁੰਚਿਆ ਜੀ, ਮੈਂ ਜੋ ਜਾਣਕਾਰੀ ਹਾਸਲ ਕੀਤੀ ਆ ਮੈਂ ਉਹਦੇ ਬਿਹਾਵ ਤੇ ਤੁਹਾਨੂੰ ਦੱਸ ਦਿੰਨਾ। 2 ਗੱਲਾਂ, ਇੱਕ ਕਿ ਇਹ ਸਾਰਾ ਕੁਝ ਕਿਉਂਕਿ ਇੱਕੋ ਸਰਕਲ ਦਾ ਹਿੱਸਾ ਸੀ, ਕੁਝ ਬੰਦੇ ਆਪਸ ਦੇ ਵਿੱਚ ਇਹਨਾਂ ਦਾ ਦੁਫਾੜ ਪਿਆ ਤੇ ਉਸ ਤੋਂ ਬਾਅਦ ਇਹ ਰਫੜ ਇੱਥੋਂ ਤੱਕ ਗਿਆ। ਸਮਝ ਗਏ ਤੁਸੀਂ ਕਿ ਇਸ ਖੇਡ ਦੇ ਸਾਰੇ ਹੀ ਖਿਡਾਰੀ ਸੀਗੇ। ਬਾਅਦ ਦੇ ਵਿੱਚ ਕੋਈ ਕੁਝ ਬਣ ਗਿਆ ਤੇ ਕੋਈ ਕੁਝ ਬਣ ਗਿਆ। ਦੂਸਰੀ ਗੱਲ ਤੇ ਦੂਈ ਦੁਆਬੀਆਂ ਦੀ ਭਾਸ਼ਾ ਚ ਦੂਈ ਗੱਲ ਇਹ ਆ ਕਿ ਜੇ ਸੀਬੀਆਈ ਹੁਣ ਜੋ ਕਹਿ ਰਹੀ ਆ, ਜੇ ਸੀਬੀਆਈ ਇਸ ਇਨਵੈਸਟੀਗੇਸ਼ਨ ਨੂੰ ਸਿਰੇ ਤੱਕ ਲੈ ਗਈ ਤੇ ਤੁਸੀਂ ਦੇਖਣਾ ਪੋਲੀਟੀਸ਼ੀਅਨਸ ਤੋਂ ਲੈ ਕੇ ਵੱਡੇ ਵੱਡੇ ਅਫਸਰ ਤੱਕ ਧੋਤੀ ਤੋਂ ਬਗੈਰ ਚੱਡੀ ਚ ਨਜ਼ਰ ਆਉਣਗੇ। ਚੱਡੀ ਚ ਚੱਡੀ ਚ ਇਹ ਪੱਕੀ ਗੱਲ ਆ, ਕਿਉਂਕਿ ਗੇਮ ਬਹੁਤ ਤਗੜੀ ਸੀ। ਤਾਂ ਫਿਲਹਾਲ ਦੇਖਦੇ ਆ, ਸੀਬੀਆਈ ਨੇ ਪਹਿਲੀ ਕਾਮਯਾਬੀ ਹਾਸਲ ਕੀਤੀ ਆ, 9 ਦਿਨ ਦਾ ਰਿਮਾਂਡ ਲਿਆ। ਹੁਣ ਦੱਸਦੇ ਆ ਕਿ HS ਭੁੱਲਰ ਦੀ ਵੀ ਵਾਰੀ ਆ ਸਕਦੀ ਆ। ਬਸ ਥੋੜਾ ਜਿਹਾ ਇੰਤਜ਼ਾਰ ਹੈ, ਥੋੜੇ ਇੰਤਜ਼ਾਰ ਦਾ ਮਜ਼ਾ ਲੀजिए ਕਿ ਪਹਿਲਾਂ ਕਿਰਸ਼ਾਨੂ ਨੂੰ ਥੋੜਾ ਸਿੱਧਾ ਕਰਕੇ ਟਰੈਕ ਤੇ, ਵੀ ਗੱਡੀਆਂ ਟਰੈਕ ਤੇ, ਤਾਂ ਗੱਡੀਆਂ ਟਰੈਕ ਤੇ ਇੱਕ ਵਾਰੀ ਆ ਜਾਣ ਤੇ ਫਿਰ ਟਰੈਪ ਤੇ ਲਿਆਵਾਂਗੇ ਸਾਰਿਆਂ। ਦੇਖਦੇ ਆ ਕਿ ਕਿੱਦਾਂ ਟਰੈਕ ਤੇ ਲਿਆਂਦੇ ਜਾਂਦੇ ਨੇ। ਲੋ ਅਗਲੀ ਗੱਲ ਕਰਦੇ ਆ। ਉਧਰ ਵੱਧ ਜੇਬਾਂ ਵਾਲੀ ਝੱਗੀ ਪਾ ਕੇ ਕੈਪਟਨ ਸਾਹਿਬ ਕਹਿੰਦੇ ਨੇ ਵੀ ਆਈ ਐਮ ਬੈਕ। ਮੋਗੇ ਦੀ ਧਰਤੀ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ, ਕਹਿੰਦੇ ਨੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਵੀ ਮੈਂ ਮੈਦਾਨ ਚ ਆ ਗਿਆ ਜੀ। ਕਹਿੰਦੇ ਹਾਂਜੀ, ਉਹ ਡਾਇਲੌਗ ਹੈ ਨਾ ਨਵਾजुद्दीन ਦਾ, ਕਹਿੰਦਾ ਕਾ ਸੋਚੇ थे नहीं आएंगे नहीं लौटेंगे, लो हम फिर आ गए, जब तक तोड़ेंगे नहीं तब तक छोड़ेंगे नहीं। हाँ जी, तो ये फिर आ गए, कहा सोचे थे नहीं आएंगे। तो गल ये आ कि मैं अगे लिखिया सी हासे दे विच, मैं कहा जदों ये जैकेट जी कढ लैण ना बोझियां वाली ते समझ लो इलैक्शन नेड़े आ जी, ਤੇ ਜਦੋਂ ਇਹ ਪ੍ਰੈਸ ਕਾਨਫਰੰਸਾਂ ਕਰਨ ਲੱਗ ਪੈਣ ਤੇ ਸਮਝ ਲਓ ਇਹਨਾਂ ਨੂੰ ਵੀ ਪੰਜਾਬ ਦਾ ਦਰਦ ਉੱਠਿਆ। ਜੋ ਹੁਣ ਵੇਖਿਓ ਪੰਜਾਬ ਦਾ ਦਰਦ ਬੜੇ ਲੋਕਾਂ ਨੂੰ ਉੱਠਣਾ, ਬੜੇ ਉੱਠਣਗੇ। ਪੰਜਾਬ ਬਚਾਉਣਾ ਜੀ, ਮੈਂ ਅੱਗੇ ਕਿਹਾ, ਮੈਂ ਕਹਿੰਦਾ ਜੀ ਪੰਜਾਬ ਬਚਾਉਣਾ ਕਿਹਦੇ ਤੋਂ ਜੇ? ਲੋਕ ਤੇ ਕਹਿੰਦੇ ਕਿ ਤੁਹਾਡੇ ਤੋਂ ਪੰਜਾਬ ਬਚਾਇਆ ਜਾਵੇ ਕਿਸੇ ਤਰੀਕੇ ਨਾਲ। ਜੀ, ਸਮਝ ਤੋਂ ਬਾਹਰ ਆ। ਖੈਰ ਮੋਗੇ ਪਹੁੰਚੇ ਆ ਇਹ। ਅੱਜ ਕੱਲ ਹੁਣ ਭਾਜਪਾ ਚ ਆ, ਬਹੁਤੇ ਲੋਕ ਕਿਤੇ ਗੱਚਾ ਨਾ ਖਾ ਜਾਣ ਕਿ ਇਹ ਕਾਂਗਰਸ ਦੇ ਵਿੱਚ ਆ। ਅਸੀਂ ਚੇਤੇ ਕਰਾ ਦਈਏ, ਚੇਤੇ ਕਰਦੀ ਹੋਵੇਗੀ ਕਦੇ ਉੱਠਦੀ ਬਹਿੰਦੀ। ਤਾਂ ਗੱਲ ਇਹ ਆ ਕਿ ਭਾਈ ਅਸੀਂ ਚੇਤੇ ਕਰਾ ਦਈਏ, ਕਿਤੇ ਇਹ ਨਾ ਸਮਝੋ ਵੀ ਕਾਂਗਰਸ ਦਾ ਕੈਪਟਨ ਨਾਲ ਬੈਠੇ ਵੀ ਤਾਂ ਭੁਲੇਖਾ ਪਾਉਂਦੇ ਨੇ। ਨਾਲ ਬੈਠੇ ਹਰਜੋਤ ਕਮਲ ਕੀ ਉਹਨਾਂ ਦਾ ਨਾਮ ਹੈ, ਉਹ ਵੀ ਕਾਂਗਰਸ ਚੋਂ ਹੀ ਗਏ ਨੇ ਉਧਰ।
ਅੱਜ ਉਹ ਤੇ ਤਾਂ ਹੀ ਗਏ ਨਾ ਕਿਉਂਕਿ ਉਹਨਾਂ ਦਾ ਨਾਂ ਵੀ ਕਮਲ ਆ ਤੇ ਉਹ ਚੋਣ ਨਿਸ਼ਾਨ ਵੀ ਉਹਨਾਂ ਦਾ ਕਮਲ ਆ ਨਾ। ਕਮਲ ਜੀ ਕਮਲ ਹੋ ਗਿਆ, ਕਮਲ ਜੀ ਕਮਲ ਹੋ ਗਿਆ। ਤਾਂ ਗੱਲ ਇਹ ਆ ਕਿ ਇਹਨਾਂ ਨੇ ਕਿਹਾ ਕਿ ਮੈਂ ਠੀਕ ਹੋ ਕੇ ਮੈਦਾਨ ਦੇ ਵਿੱਚ ਆ ਗਿਆ, ਹੁਣ ਫਤਿਹ ਕਰਕੇ ਹੀ ਛੱਡਾਂਗੇ। ਹੂੰ ਠੀਕ ਹੈ ਜੀ। ਤਾਂ ਗੱਲ ਇਹ ਆ ਕਿ ਕਹਿੰਦੇ ਆ ਕਿ ਬਈ ਲੋਕਾਂ ਦਾ ਭਾਜਪਾ ਦੇ ਪ੍ਰਤੀ ਨਜ਼ਰੀਆ ਬਦਲਿਆ ਤੇ ਇਹਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਫਾਇਦਾ ਮਿਲੇਗਾ। ਰਾਹੁਲ ਗਾਂਧੀ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਤੇ ਡਾਂਸ ਕਰਨ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀਗਾ ਤੇ ਇਹਨਾਂ ਨੇ ਉਹਦਾ ਪ੍ਰਤੀਕਰਮ ਦਿੱਤਾ ਹੈ ਕਿ ਰਾਹੁਲ ਗਾਂਧੀ ਨੂੰ ਤੇ ਕੋਈ ਸਮਝ ਹੀ ਨਹੀਂ ਹੈ ਕਿ ਕੀ ਬੋਲਦੇ, ਉਹਨਾਂ ਨੂੰ ਜੀ ਪਤਾ ਹੀ ਨਹੀਂ। ਤੁਸੀਂ ਦੇਖਿਆ ਕਿ ਭਾਰਤ ਦੇ ਕਿਸੇ ਵੀ ਪ੍ਰਾਈਮ ਮਿਨਿਸਟਰ ਨੂੰ ਡਾਂਸ ਕਰਦਿਆਂ ਤੁਸੀਂ ਤੱਕਿਆ ਹੋਵੇ? ਡਾਂਸ ਤਾਂ ਟਰੰਪ ਜੀ ਕਰਦਾ। ਵੈਸੇ ਹੂੰ ਉਹ ਨਰਿੰਦਰ ਮੋਦੀ ਦਾ ਮਿੱਤਰ ਹੈ। ਤੇ ਨਵਜੋਤ ਸਿੰਘ ਸਿੱਧੂ ਤੇ ਕਿਹਾ ਕਿ ਉਹ ਮੇਰੀ ਸਰਕਾਰ ਦੇ ਵਿੱਚ ਮਿਨਿਸਟਰ ਰਿਹਾ, 3 ਪੋਰਟਫੋਲੀਓ ਦੇਖਦਾ ਰਿਹਾ, ਲੇਕਿਨ 7 ਦਿਨ ਉਹਦੀਆਂ ਫਾਈਲਾਂ ਕਲੀਅਰ ਨਹੀਂ ਸੀ। ਰਾਜਾ ਵੜਿੰਗ ਤੇ ਕਿਹਾ ਕਿ ਉਹ ਕੀ ਕਰਤੂਤ ਕਰਦਾ ਹੈ ਉਹਨੂੰ ਦੇਖਣਾ ਚਾਹੀਦਾ ਹੈ। ਠੀਕ ਹੈ ਜੀ। ਹੂੰ ਬਾਕੀ ਗੱਲਾਂ ਇਹ ਕਰਦੇ ਪਏ ਸੀ ਕਿ 2027 ਦੇ ਵਿੱਚ ਸਮਝੌਤੇ ਦੀ ਜ਼ਰੂਰਤ ਜਿਹੜੀ ਹੈ, ਮਤਲਬ ਕਿ ਖਾਸ ਤੌਰ ਤੇ ਜੇ ਆਪਾਂ ਅਕਾਲੀਆਂ ਦੇ ਨਾਲ ਅਲਾਇੰਸ ਦੀ ਗੱਲ ਵੇਖੀਏ ਤਾਂ ਉਹ ਕਹਿੰਦੇ ਆ ਕਿ ਲੋਕਾਂ ਨੇ ਪਾਰਟੀ ਦੇ ਪ੍ਰਤੀ ਜਿਹੜੀ ਹੈ ਨਾ ਪੋਜ਼ਿਟਿਵਿਟੀ ਦਿਖਾਈ ਆ। ਸਾਡੇ ਨਾਲ ਜਿੱਦਾਂ ਲੋਕ ਜੁੜਦੇ ਆ, ਸਾਨੂੰ ਅਲਾਇੰਸ ਦੀ ਜ਼ਰੂਰਤ ਹੀ ਨਹੀਂ ਲੱਗਦਾ ਤੇ ਕਿ ਭਾਜਪਾ ਆਪਣੇ ਜੀ ਦਮ ਤੇ ਇਲੈਕਸ਼ਨ ਲੜ ਸਕਦੀ ਆ। ਤਰਨ ਜਾਊਂਗਾ, ਉੱਥੇ ਕਹਿੰਦੇ ਕਿ ਸਾਡੀ ਅੱਛੀ ਫਾਈਟ ਹੋਏਗੀ। ਚਲੋ ਜੀ ਇਹ ਗੱਲਾਂ ਇਹਨਾਂ ਨੇ ਕਹੀਆਂ। ਕਹਿੰਦੇ ਕਿ ਮੈਂ ਨਸ਼ੇ ਦੀ ਕਮਰ ਤੋੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਕਿਉਂਕਿ ਮੈਂ ਸਹੁੰ ਖਾਧੀ ਸੀ। ਵੀ ਹੂੰ ਮੈਂ ਜਿਹੜੀ ਸਹੁੰ ਵੀ ਮੈਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਇਹ ਕਿਹਾ ਸੀਗਾ ਕਿ ਮੈਂ ਪੰਜਾਬ ਦੀ ਨਸ਼ੇ ਦਾ ਲੱਕ ਤੋਂ, ਇਸਦਾ ਮਤਲਬ ਇਹ ਨਹੀਂ ਕਿ ਮੈਂ ਕਿਹਾ ਕਿਸੇ ਨਸ਼ੇ ਬੰਦ ਹੋ ਜਾਣਗੇ। ਚਲੋ ਇੱਕ ਗੱਲ ਤੇ ਆ ਗਏ ਕਿ ਨਸ਼ੇ ਹੂੰ ਬੰਦ ਨਹੀਂ ਹੋਣੇ। ਜੀ ਤਾਂ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਵੀ ਗੱਲ ਕੀਤੀ ਆ। ਹੁਣ ਗੱਲ ਜਿਹੜੀ ਆ ਨਾ ਉਹ ਇਹੋ ਆ ਕਿ ਇਹਨਾਂ ਦਾ ਇਹ ਬਾਹਰ ਨਿਕਲਣਾ ਇਸ ਗੱਲ ਦਾ ਸੰਕੇਤ ਹੈ ਗੁਰਪ੍ਰੀਤ ਜੀ ਕਿ ਆਪਣੀ ਜਗ੍ਹਾ ਬਣਾਈ ਜਾਵੇ ਕਿ ਭਾਈ ਮੈਂ ਫੇਰ ਭਾਜਪਾ ਬਣੀਓ, ਚਿਹਰਾ ਬਣ ਜਾਵਾਂ ਮੁੱਖ ਮੰਤਰੀ ਦਾ। ਸਾਨੂੰ ਤੇ ਉਹ ਦਿਨ ਯਾਦ ਹੈ ਜਦੋਂ 2017 ਚ ਇਹਨਾਂ ਨੇ ਕਿਹਾ ਸੀਗਾ ਇਹ ਮੇਰੀ ਆਖਰੀ ਇਲੈਕਸ਼ਨ ਹੈ। ਜਿੱਤਣ ਸਾਰ ਕਹਿੰਦੇ ਕਿ ਅਜੇ ਪੰਜਾਬ ਨੂੰ ਹੋਰ ਲੋੜ ਆ ਮੇਰੀ। ਜੀ ਹੁਣ 3-4 ਸਾਲ ਪਤਾ ਨਹੀਂ ਕਿੱਥੇ ਗਾਇਬ ਰਹੇ, ਕੀ ਹਿਸਾਬ ਕਿਤਾਬ ਆ। ਬਿਮਾਰ ਤਾਂ ਸੀਗੇ, ਇਹਦੇ ਚ ਕੋਈ ਸ਼ੱਕ ਨਹੀਂ, ਆਪਰੇਟ ਕਰਵਾਇਆ ਇਹਨਾਂ ਨੇ, ਪਰ ਹੁਣ ਉੱਠ ਕੇ ਫੇਰ ਕਹਿੰਦੇ ਕਿ ਆ ਗਏ ਮੈਦਾਨ ਫਤਿਹ ਕਰਾਂਗੇ। ਸਾਹਿਬ ਹੁਣ ਲੋਕਾਂ ਨੇ ਤੁਹਾਨੂੰ ਪੱਠੇ ਨਹੀਂ ਜੇ ਪਾਉਣੇ। ਹੂੰ ਤੁਹਾਡਾ ਹੁਣ ਕੁਛ ਨਹੀਂ ਵੱਟਿਆ ਜਾਣਾ ਕੈਪਟਨ ਸਾਹਿਬ। ਚੁੱਪ ਕਰਕੇ ਜ਼ਿੰਦਗੀ ਦਾ ਲੁਤਫ ਲਵੋ, ਨਜ਼ਾਰੇ ਲਵੋ। ਮੈਨੂੰ ਨਹੀਂ ਲੱਗਦਾ ਕਿ ਲੋਕ ਉਸ ਕੈਪਟਨ ਨੂੰ ਦੁਬਾਰਾ ਮੌਕਾ ਦੇਣਗੇ ਜਿਸ ਕੈਪਟਨ ਨੂੰ ਵੇਖਣ ਵਾਸਤੇ ਲੋਕ ਸਾਰਾ ਦਿਨ ਖਲੋਤੇ ਰਹਿੰਦੇ ਸੀ। ਮੈਂ ਲੋਕਾਂ ਦਾ ਜਨੂਨ ਵੇਖਿਆ। ਮੈਂ ਇਹਨਾਂ ਦੀਆਂ ਕਈ ਰੈਲੀਆਂ ਕਵਰ ਕੀਤੀਆਂ ਨੇ, ਕਈ ਜੀ ਰੈਲੀਆਂ। ਇਨਫੈਕਟ ਰਾਹੁਲ ਗਾਂਧੀ ਦੇ ਨਾਲ ਵੀ ਮੈਂ ਇਹਨਾਂ ਦੀ ਇੱਕ ਰੈਲੀ ਜਿਹੜੀ ਹੈ ਉਹ ਕਵਰ ਕਰ ਚੁੱਕਾ। ਜੱਸੀ ਗੁਰਦਾਸਪੁਰੀਆ ਉਦੋਂ ਉਹਨਾਂ ਦੀ ਸਟੇਜ ਤੇ ਗਾਉਂਦਾ ਹੁੰਦਾ ਸੀਗਾ, ਆ ਜਿਹੜਾ ਜਸਵੀਰ ਜੱਸੀ ਆ। ਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਜੋ ਕੈਪਟਨ ਅਸੀਂ ਦੇਖਿਆ ਸੀ ਉਸ ਕੈਪਟਨ ਨੂੰ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਪਰ ਕੈਪਟਨ ਨਹੀਂ ਸੰਭਾਲ ਸਕਿਆ। ਤਾਂ ਹੁਣ ਇਹਨਾਂ ਵੀ ਇਲੈਕਸ਼ਨ ਦਾ ਸੰਕੇਤ ਇਹਨਾਂ ਦੀ ਜੈਕਟ ਨੇ ਦੇ ਦਿੱਤਾ ਕਿ 2027 ਤੱਕ ਥੋੜਾ ਫੇਰਾ ਉਹਦਾ ਇਹਨਾਂ ਦਾ ਚੰਗਾ ਬਣਿਆ ਰਹੂਗਾ, ਜੀ ਜਿਹਾ ਲੱਗਾ ਰਹੂਗਾ। ਬਹੁਤਾ ਹੁਣ ਕੁਝ ਇਹਨਾਂ ਦਾ ਨਹੀਂ ਵਟਿਆ ਜਾਣਾ, ਐਸਾ ਮੇਰਾ ਮੰਨਣਾ ਹੈ ਕਿ ਵਿਅਕਤੀਗਤ ਤੌਰ ਤੇ ਬਿਲਕੁਲ ਜੋ ਇਹਨਾਂ ਨੇ ਹਾਸਲ ਕਰਨਾ ਸੀ, ਅਚੀਵ ਕਰਨਾ ਸੀ, ਸਰ ਕਰ ਲਿਆ। ਜੀ ਚਲੋ ਫੇਸ ਬਣਨ ਦੀ ਦੌੜ ਹੈ, ਜਿਹੜੀ ਵੀ ਦੌੜ ਹੈ, ਚਲੋ ਦੇਖਦੇ ਆ ਕਿੱਥੇ ਉਹ ਕੁ ਹੱਕ ਤੱਕ ਹੈ ਇਹ ਦੌੜ ਗੁਰਪ੍ਰੀਤ, ਪਾਉਂਦੇ ਨੇ। ਉਹ ਹੱਕ ਹੈ ਸਭ ਨੂੰ। ਬਿਲਕੁਲ ਉਹ ਜੀ ਕੈਪਟਨ ਸਾਹਿਬ ਦਾ ਵੀ ਹੱਕ ਹੈ, ਸਭ ਦਾ ਹੱਕ ਆ ਕਿ ਆਪੋ ਆਪਣੀ ਦਾਅਵੇਦਾਰੀ ਪੇਸ਼ ਕਰੇ। ਜੀ ਦੇਖਦੇ ਆ ਕਿੱਥੋਂ ਤੱਕ ਪਹੁੰਚਦੇ ਨੇ। ਅਗਲੀ ਗੱਲ ਕਰੀਏ, ਜੇਕਰ AIG ਰਛਪਾਲ ਸਿੰਘ ਨੂੰ ਰਿਮਾਂਡ ਤੇ ਲਿਆ ਗਿਆ, ਕਿੰਨੇ ਕੁ ਦਿਨ ਦਾ ਰਿਮਾਂਡ ਮਿਲ ਗਿਆ ਜੀ? ਦੇਖੋ ਜਿਹੜਾ ਰਛਪਾਲ ਆ, ਇਸਨੇ ਵੀ ਸਾਰੀ ਨੌਕਰੀ ਦੇ ਵਿੱਚ ਹੀ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹਾ ਹੋਏਗਾ ਮਾਮਲਾ ਜਿਹਦੇ ਵਿੱਚ ਕੋਈ ਸਿਆਪਾ ਖੜਾ ਨਾ ਕੀਤਾ ਹੋਵੇ। ਕੋਈ ਵਿਰਲਾ ਹੀ ਮਾਮਲਾ, ਬਥੇਰੇ ਮਾਮਲੇ ਜਿਹੜੇ ਰਛਪਾਲ ਦੇ ਨਾਲ ਜੁੜੇ ਤੇ ਵਿਵਾਦਤ ਹੋਏ, ਕੋਈ ਵੱਖਰੀ ਕਿਸਮ ਦਾ ਕੋਈ ਰਹਿ ਗਿਆ ਹੋਵੇ ਤੇ ਮੈਨੂੰ ਪਤਾ ਨਹੀਂ। ਬਾਕੀ ਤਕਰੀਬਨ ਕੋਈ ਨਾ ਕੋਈ ਸਿਆਪਾ ਪਿਆ। ਜੀ
ਜੀ ਮਿੰਟੂ ਜੀ। ਤਾਂ ਫਿਲਹਾਲ ਰਿਸ਼ਪਾਲ ਸਿੰਘ ਨੂੰ ਅੱਜ ਇਹਨਾਂ ਨੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਹੈ। ਠੀਕ ਹੈ ਜੀ ਜੀ। ਇੱਧਰ ਇੱਕ ਅਮਰਿੰਦਰਪਾਲ ਸਿੰਘ ਨਾਂ ਦੇ ਸ਼ਖਸ ਨੇ ਦਾਅਵਾ ਕੀਤਾ ਕਿ ਰਿਟਾਇਰਡ AIG ਰਿਸ਼ਪਾਲ ਸਿੰਘ ਨੂੰ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਜਦ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹ ਬਿਲਕੁਲ ਸਿਹਤਮੰਦ ਸੀਗਾ, ਲੇਕਿਨ ਅਗਲੇ ਦਿਨ ਹੀ ਉਸਨੇ ਸਿਹਤ ਨੂੰ ਲੈ ਕੇ ਚੈਸਟ ਪੇਨ ਤੇ BP ਘੱਟ ਹੋਣ ਦੀ ਗੱਲ ਕਹੀ। ਤਾਂ ਉਹ ਜੋ ਵਿਅਕਤੀ ਸੀਗਾ, ਮੇਰੇ ਖਿਆਲ ਦੇ ਨਾਲ ਸ਼ਿਕਾਇਤਕਰਤਾ ਧਿਰ ਦਾ ਕੋਈ ਹੋਣਾ ਹੈ ਜਾਂ ਸ਼ਿਕਾਇਤਕਰਤਾ ਹੋਣਾ, ਕਿ ਕਹਿੰਦੇ ਆ ਕਿ ਬਈ ਜਿਹੜਾ ਉਹਦੇ ਪ੍ਰਤੀ ਰਵੱਈਆ ਉਹ ਇਸ ਤਰ੍ਹਾਂ ਦਾ ਸੀਗਾ ਕਿ ਉਸਨੂੰ ਇੱਕ ਵੱਖਰੀ ਕਿਸਮ ਦਾ ਟ੍ਰੀਟਮੈਂਟ ਦਿੱਤਾ ਗਿਆ। ਅਮਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ 2019 ਤੋਂ ਨਿਆਂ ਦੀ ਲੜਾਈ ਲਈ ਲੜ ਰਹੇ ਆ। ਰਿਸ਼ਪਾਲ ਸਿੰਘ 1.5 ਸਾਲ ਪਹਿਲਾਂ ਇਸ ਮਾਮਲੇ ਦੇ ਵਿੱਚ ਨੋਮੀਨੇਟ ਹੋਏ ਸੀ, ਲੇਕਿਨ ਗ੍ਰਿਫਤਾਰੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮ ਤੇ ਹੁਣ ਹੋਈ ਆ। ਦੇਖੋ, ਅਮਰਿੰਦਰਪਾਲ ਸਿੰਘ ਤੇ 200 ਗ੍ਰਾਮ ਜਿਹੜੀ ਹੈ ਨਾ ਹੈਰੋਇਨ ਜਿਹੜੀ ਫਿੱਟ ਕੀਤੀ ਗਈ ਸੀ ਜੀ। ਠੀਕ ਹੈ ਜੀ। ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀਗਾ ਉਸਨੂੰ। ਇਸ ਤੋਂ ਇਲਾਵਾ ਸ਼ਾਇਦ ਇੱਕ ਵਿਅਕਤੀ ਕੋਈ ਹੋਰ ਸੀਗਾ। ਤਾਂ ਬੇਲ ਹਾਸਲ ਕਰਨ ਬਾਅਦ ਇਹ ਲੜਾਈ ਜਿਹੜੀ ਆ ਉਹ ਉਹਨਾਂ ਨੇ ਆਰੰਭੀ ਸੀਗੀ। ਮਾਮਲਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਕੀ ਸੀਗਾ। ਦਰਅਸਲ ਕੀ ਹੈ ਕਿ 2017 ਦੇ ਵਿੱਚ ਵੀ ਇਹਦਾ NDPS ਦੇ ਮਾਮਲੇ 'ਚ ਨਾਮ ਆਇਆ, ਬੜਾ ਰੌਲਾ ਪਿਆ, ਬਹੁਤ ਵੱਡੀ ਉਹ ਰਿਕਵਰੀ ਸੀਗੀ। ਫਿਰ ਬਲਵਿੰਦਰ ਸਿੰਘ ਦਾ ਨਾਮ ਵੀ ਸੀਗਾ। ਅਸਲ ਦੇ ਵਿੱਚ ਕੀ ਸੀਗਾ ਕਿ ਹੈਲੋ ਜੀ ਜੀ ਹਾਂਜੀ, ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਇਹ ਮਾਮਲਾ ਸੀਗਾ ਜਿਸ ਨੂੰ ਬਲਵਿੰਦਰ ਸਿੰਘ ਵਾਲੇ ਮਾਮਲੇ ਦੇ ਵਿੱਚ ਕਈ ਵਾਰ ਮਿਲਾ ਦਿੱਤਾ ਜਾਂਦਾ ਹੈ, ਇਹ ਰੌਲਾ ਸੀਗਾ ਆਪਸ ਦੇ ਵਿੱਚ ਰਿਸ਼ਤੇਦਾਰਾਂ ਦਾ, ਜਿਹਦੇ ਵਿੱਚ ਇੱਕ ਬੀਬੀ ਦਾ ਡਿਸਪਿਊਟ ਸੀ ਜੀ। ਇਹਨੇ ਇੱਕ ਯਾਨੀ ਬੀਬੀ ਵਾਲੀ ਸਾਈਡ ਤੋਂ ਉਸ ਧਿਰ ਤੋਂ ਮੋਟਾ ਪੈਸਾ ਲੈ ਕੇ, ਯਾਨੀ ਕਥਿਤ ਤੌਰ ਤੇ ਦਾਅਵਾ ਕੀਤਾ ਜਾਂਦਾ, ਮੈਨੂੰ ਇੱਕ ਬੰਦੇ ਨੇ, ਮੇਰੇ ਸੋਰਸ ਨੇ ਅਮਾਉਂਟ ਵੀ ਦੱਸੀ ਸੀ ਪਰ ਮੈਂ ਉਹਨੂੰ ਕੋਟ ਨਹੀਂ ਕਰਾਂਗਾ, ਕਿ ਤੁਸੀਂ ਮਤਲਬ ਕਿ ਸੋਚ ਸਕੋ ਕਿ ਲੱਖਾਂ ਦੇ ਵਿੱਚ। ਤਾਂ ਉਸ ਅਮਾਉਂਟ ਤੋਂ ਬਾਅਦ ਇਹਨਾਂ ਨੇ ਮਾਮਲਾ ਦਰਜ ਕੀਤਾ ਸੀ, ਪਰ ਕਿਉਂਕਿ ਮਾਮਲਾ ਫੇਕ ਸੀਗਾ, ਜਦੋਂ CDR ਨਿਕਲੀ, ਕਾਲ ਡਿਟੇਲ ਰਿਕਾਰਡਿੰਗ ਨਿਕਲੀ, ਕਾਲ ਡਿਟੇਲ ਰਿਕਾਰਡ ਨਿਕਲਿਆ, ਤਾਂ ਜਿਸ ਵੇਲੇ ਪਰਚਾ ਕੱਟਿਆ ਜਾ ਰਿਹਾ ਸੀਗਾ, ਜੋ ਮਤਲਬ ਕਿ ਦੂਜੀ ਧਿਰ ਸੀ, ਇਹ ਅਫਸਰ ਲਗਾਤਾਰ ਉਹਨਾਂ ਦੇ ਨਾਲ ਸੰਪਰਕ 'ਚ ਸੀ ਪਰਚਾ ਕੱਟਣ ਦੇ ਜੀ। ਇਸ ਕਰਕੇ ਮਤਲਬ ਸਾਫ਼ ਤੌਰ ਤੇ ਕਹਿ ਲਓ ਕਿ ਇੱਥੋਂ ਉਲਝਣ ਜਿਹੜੀ ਸ਼ੁਰੂ ਹੋਈ ਆ। ਬਲਵਿੰਦਰ ਸਿੰਘ ਵਾਲਾ ਮਾਮਲਾ ਵੀ ਕੁਛ ਇਸੇ ਕਿਸਮ ਦਾ ਸੀਗਾ ਕਿ ਉਹਦੇ ਘਰੋਂ ਹੈਰੋਇਨ ਦੱਸਦੇ ਕਿ ਰਿਕਵਰ ਹੋਈ ਸੀ, ਪਰ ਉਹ ਹਸਪਤਾਲ 'ਚ ਸੀ। ਇਹਨਾਂ ਨੇ ਹਸਪਤਾਲ 'ਚੋਂ ਚੱਕ ਕੇ ਉਹਨੂੰ ਮਾਮਲੇ ਦੇ ਵਿੱਚ ਨਾਮਜ਼ਦ ਕਰ ਦਿੱਤਾ। ਗਲਤੀ ਉੱਥੇ ਵੀ ਕੀਤੀ। ਇਸ ਤੋਂ ਬਹੁਤ ਵਿਵਾਦ ਰਹੇ ਨੇ, ਪਰ ਜਿਹੜਾ VIP ਟ੍ਰੀਟਮੈਂਟ ਦੇਂਦਾ ਤਾਂ VIP ਟ੍ਰੀਟਮੈਂਟ ਦਿੱਤਾ ਕਿਹਨੂੰ ਨਹੀਂ ਜਾ ਰਿਹਾ। ਉਹ ਜਿਹੜਾ ਪਹਿਲਾਂ ਫੇਕ ਐਨਕਾਊਂਟਰ 'ਚ ਜਿਹੜਾ ਪੁਲਿਸ ਵਾਲਾ ਅੰਦਰ ਗਿਆ ਹੈ, ਇੱਕ ਬਹੁਤ ਵੱਡਾ ਅਧਿਕਾਰੀ, ਉਹ ਜੇਲ੍ਹ ਦੇ ਵਿੱਚੋਂ ਆਪਣਾ ਦਫ਼ਤਰ ਚਲਾ ਰਿਹਾ। ਇੱਕ ਵਿਧਾਇਕ ਆ, ਉਹਦੇ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਵੀ ਜੇਲ੍ਹ ਦੇ ਵਿੱਚੋਂ ਹੀ ਆਪਦਾ ਮੈਂ ਕਿਹਾ ਕਿ ਜੀ ਦੇਖੋ ਹੈਲੋ ਜੀ 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 ਸਰ, ਮੈਂ ਇਹ ਕਹਿ ਰਿਹਾ ਸੀਗਾ ਕਿ ਜਿੱਥੋਂ ਤੱਕ ਸਵਾਲ ਹੈ ਕਿ VIP ਟ੍ਰੀਟਮੈਂਟ ਦਾ, ਲਾਲਪੁਰਾ ਬਾਰੇ ਵੀ ਇਹੋ ਖਬਰਾਂ, ਇੱਕ ਭੁਪਿੰਦਰ ਜਿਹੜਾ ਫੇਕ ਐਨਕਾਊਂਟਰ 'ਚ ਗਿਆ ਉਹਦੇ ਬਾਰੇ ਵੀ ਇਹੋ ਖਬਰਾਂ, ਤੇ ਹੋ ਸਕਦਾ ਕੱਲ ਨੂੰ ਇਹ ਵੀ ਖਬਰ ਕਰਨ ਨੂੰ ਮਿਲੇ ਆਪਾਂ ਨੂੰ ਕਿ ਰਿਸ਼ਪਾਲ ਨੂੰ ਵੀ ਜੇਲ੍ਹ ਦੇ ਵਿੱਚੋਂ ਇੱਕ ਦਫ਼ਤਰ ਦੇ ਕੇ ਤੇ ਫੈਸਿਲਿਟੇਟ ਕੀਤਾ ਗਿਆ ਕਿ ਤੁਸੀਂ ਇੱਥੋਂ ਵੀ ਸੇਵਾ ਕਰ ਸਕਦੇ ਜੀ। ਜੀ, ਸਾਂਭੋ ਮੋਰਚਾ। ਸੋ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ PGI ਵੱਲ ਨਿਕਲਿਆ ਜੀ ਕਰੋੜਾਂ ਦਾ ਬਕਾਇਆ। ਹਾਂਜੀ, ਦੇਖੋ PGI ਨੂੰ ਨੋਟਿਸ ਹੋਇਆ ਕਿ ਇਹਨਾਂ ਨੇ ਕੋਈ ਪ੍ਰਾਪਰਟੀ ਟੈਕਸ ਦਾ ਜਿਹੜਾ ਹੈ ਨਾ, ਉਹ ਕਰੋੜਾਂ ਦਾ ਬਕਾਇਆ ਜਿਹੜਾ ਉਹਦਾ ਭੁਗਤਾਨ ਕਰਨਾ। ਚੰਡੀਗੜ੍ਹ ਨਿਗਮ ਦਾ ਇਹ ਇਹਨਾਂ ਨੂੰ ਹੁਕਮ ਹੋਇਆ। PGI ਤੁਹਾਨੂੰ ਪਤਾ ਬਹੁਤ ਸਾਰੀਆਂ ਸਟੇਟਾਂ ਨੂੰ ਇਲਾਜ ਮੁਹੱਈਆ ਕਰਵਾਉਂਦਾ ਹੈ, ਤਾਂ ਇੱਥੇ ਬਹੁਤ ਵੱਡੇ ਪੱਧਰ ਤੇ ਕਹਿ ਲਓ ਕਿ ਇਹਨਾਂ ਨੂੰ ਹੁਣ ਪੈਸਾ ਬਕਾਇਆ ਜਿਹੜਾ ਉਹ ਭਰਨਾ ਪਵੇਗਾ। PGI ਤੋਂ ਪ੍ਰਾਪਰਟੀ ਟੈਕਸ ਦਾ ਕਰੋੜਾਂ ਰੁਪਈਆ, ਸ਼ਾਇਦ 24 ਕਰੋੜ ਦੀ ਰਕਮ ਆ। ਚੰਡੀਗੜ੍ਹ ਨਿਗਮ ਜਿਹੜਾ ਉਹ ਗਰਾਊਂਡ ਵਾਸਤੇ ਐਕਸ਼ਨ 'ਚ ਆ ਗਿਆ। ਤੁਰੰਤ ਬਕਾਇਆ ਟੈਕਸ ਚੁਕਾਉਣ ਦੇ ਆਰਡਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਪਾਣੀ ਦੇ ਬਿੱਲ ਦਾ ਬਕਾਇਆ, ਫਾਇਰ ਸੇਫਟੀ, ਜਿਹੜਾ ਕੂੜਾ ਨਿਵਾਰਨ ਤੇ PGI ਕੈਂਪਸ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਜੋ ਵੀ ਲਾਉਣ ਬਾਰੇ ਆ, ਇਹਨਾਂ ਮੁੱਦਿਆਂ ਤੇ ਸਟ੍ਰੈਟਜੀ ਬਣੀ ਆ। ਤਾਂ ਖੈਰ
ਦੇਖੋ ਗੱਲ ਇਹ ਆ ਕਿ ਬਈ ਇਹ ਚੀਜ਼ਾਂ ਤਾਂ ਹੁਣ ਸੈਂਟਰ ਨੂੰ ਵੇਖਣੀਆਂ ਚਾਹੀਦੀਆਂ ਜੋ ਚਲਾਉਂਦੇ ਆ, ਪਰ ਪੀਜੀਆਈ ਜਿਹੜਾ ਹੈ ਉਹ ਬਹੁਤ ਬਹੁਤ ਗਰੀਬ ਲੋਕਾਂ ਵਾਸਤੇ ਕਹਿ ਲਓ ਕਿ ਇਲਾਜ ਦਾ ਇੱਕ ਜ਼ਰੀਆ ਹੈ। ਕਿਸੇ ਵੀ ਹਾਲਤ ਦੇ ਵਿੱਚ ਪੀਜੀਆਈ ਜਿਹੜਾ ਹੈ ਉਹ ਮਤਲਬ ਕਿ ਕਿਸੇ ਵੀ ਗੱਲ ਤੋਂ ਉੱਕਣਾ ਨਹੀਂ ਚਾਹੀਦਾ। ਕੋਈ ਗੱਲ ਨਹੀਂ, ਜੇ ਬਕਾਏ ਸ਼ਿਕਾਏ ਹੈਗੇ ਆ ਤੇ ਉਤਾਰਨੇ ਚਾਹੀਦੇ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।